जी का खालसा वाहिगुरू जी की फतेह। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀਐਚ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 23 ਫਰਵਰੀ 2016 11 ਫੱਗਰ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਭਾਰਤ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਵੀ ਸ਼ੁਰੂ ਹੋ ਗਿਆ ਜੀ, ਪਰ ਜੋ ਕੁਝ ਹੈਦਰਾਬਾਦ ਦੀ ਤੇਲੰਗਾਨਾ ਸਟੇਟ ਦੇ ਹੈਦਰਾਬਾਦ ਸ਼ਹਿਰ ਦੀ ਯੂਨੀਵਰਸਿਟੀ 'ਚ ਹੋਇਆ, ਜੋ ਕੁਝ JNU 'ਚ ਹੋਇਆ, ਉਸ ਦੀਆਂ ਗੂੰਜਾਂ ਚਾਰ ਚਫੇਰੇ ਅਜੇ ਵੀ ਇਕੱਲੇ ਭਾਰਤ ਭਰ 'ਚ ਹੀ ਨਹੀਂ, ਦੁਨੀਆ ਭਰ ਦੇ ਵਿੱਚ ਔਰ ਇੰਟਰਨੈਸ਼ਨਲ ਮੀਡੀਆ 'ਚ ਵੀ, ਜਿਨ੍ਹਾਂ 'ਚ ਨਿਊਯਾਰਕ ਟਾਈਮਜ਼ ਸ਼ਾਮਲ ਹੈ, ਹਿਊਮਨ ਰਾਈਟਸ ਵਾਚ ਵਰਗੀ ਇੰਟਰਨੈਸ਼ਨਲ ਅਹਿਮੀਅਤ ਦੀ ਮਨੁੱਖੀ ਅਧਿਕਾਰ ਜਥੇਬੰਦੀ ਸ਼ਾਮਲ ਹੈ ਜੀ, ਉਹਨਾਂ ਸਭ ਨੇ ਇਸ ਦਾ ਨੋਟਿਸ ਲਿਆ ਔਰ ਇਸ ਨੂੰ ਕੰਡੈਮ ਕੀਤਾ ਹੈ। ਬੀਤੇ ਕੱਲ੍ਹ ਹੀ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਸੈਸ਼ਨ, ਜਿਹਦੇ 'ਚ ਹਜ਼ਾਰਾਂ ਦੀ ਗਿਣਤੀ 'ਚ ਸਟੂਡੈਂਟ ਸ਼ਾਮਲ ਹੋਏ ਔਰ ਉਹ ਜਾ ਕੇ ਜੰਤਰ ਮੰਤਰ ਰੋਡ ਤੇ ਐਂਡ ਹੋਇਆ, ਜਿਸ ਨੂੰ ਅਖੀਰ 'ਚ ਕੇਜਰੀਵਾਲ ਨੇ, ਰਾਹੁਲ ਗਾਂਧੀ ਨੇ ਐਡਰੈਸ ਕੀਤਾ ਔਰ ਇਹ ਇੱਕ ਆਪਣੇ ਆਪ ਦੇ ਵਿੱਚ ਫੁੱਲ ਫਲੈਜਡ ਮੂਵਮੈਂਟ ਬਣ ਚੁੱਕੀ ਹੈ। ਜੋ ਦਿੱਲੀ ਦੇ ਵਿੱਚ ਇਹ ਪ੍ਰੋਟੈਸਟ ਪ੍ਰੋਸੈਸ਼ਨ ਹੋਇਆ, ਇਹਦੇ 'ਚ ਬਹੁਤ ਵੱਡੀ ਗਿਣਤੀ 'ਚ ਈਵਨ ਹੈਦਰਾਬਾਦ ਤੋਂ ਜਿਹੜੇ ਸਟੂਡੈਂਟ ਨੇ ਸ਼ਾਮਲ ਹੋਏ, ਬਾਕੀ ਯੂਨੀਵਰਸਿਟੀ 'ਚ ਵੀ ਸ਼ਾਮਲ ਹੋਏ। ਜਿਹੜੀਆਂ JNU ਦੇ ਵਿਦਿਆਰਥੀਆਂ ਨੂੰ, ਜਿਨ੍ਹਾਂ ਦੇ ਖਿਲਾਫ ਦੇਸ਼ ਧਰੋਹ ਦੇ ਕੇਸ ਔਰ ਬਾਅਦ 'ਚ ਉਹਨਾਂ ਨੂੰ ਐਬਸਕੌਂਡਰਸ ਭਗੌੜੇ ਡਿਕਲੇਅਰ ਕੀਤਾ ਸੀ, ਉਹ ਯੂਨੀਵਰਸਿਟੀ ਕੈਂਪਸ 'ਚ ਆਏ ਔਰ ਹੁਣ ਉਹਨਾਂ ਨੇ ਆਤਮ ਸਮਰਪਣ ਕੀਤਾ ਔਰ ਈਵਨ ਇਸ ਮਾਮਲੇ ਦੇ ਵਿੱਚ ਇੰਨਾ ਕੁਝ ਚੱਲ ਰਿਹਾ ਕਿ ਉਹੀ ਕਨ੍ਹਈਆ ਕੁਮਾਰ ਸਟੂਡੈਂਟ ਯੂਨੀਅਨ ਦਾ ਪ੍ਰੈਜ਼ੀਡੈਂਟ, ਜਿਹਦੇ ਬਾਰੇ ਕਮਿਸ਼ਨਰ ਬਾਸੀ ਨੇ ਕਿਹਾ ਸੀ ਜੀ ਨਹੀਂ, ਜੇ ਉਹ ਬੇਲ ਦੀ ਐਪਲੀਕੇਸ਼ਨ ਦਿੰਦਾ ਤੇ ਅਸੀਂ ਉਹਦਾ ਵਿਰੋਧ ਨਹੀਂ ਕਰਾਂਗੇ, ਔਰ ਉਹਦੀ ਕਨਫੈਸ਼ਨ ਵਾਲੀ ਸਟੇਟਮੈਂਟ ਵੀ ਪਬਲਿਸ਼ ਕਰਵਾਈ ਕਿ ਜੀ ਮੈਂ ਭਾਰਤੀ ਸੰਵਿਧਾਨ 'ਚ ਯਕੀਨ ਰੱਖਦਾ। ਹੁਣ ਪੁਲਿਸ ਨੇ ਵੀ ਪੂਰਾ ਯੂ ਟਰਨ ਮਾਰਦਿਆਂ ਉਸ ਦੀ ਬੇਲ ਆਪੋਜੀਸ਼ਨ ਨੂੰ ਇਹ ਕਹਿ ਕੇ ਅਪੋਜ਼ ਕੀਤਾ ਕਿ ਜੇ ਉਹ ਬਾਹਰ ਆਏਗਾ ਤੇ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਉਹ ਦਖਲ ਦੇਗਾ। ਸੋ ਇਹਨਾਂ ਦੀ ਬੇਸ਼ੱਕ ਸਰਕਾਰ ਦੀ ਸਥਿਤੀ ਕਾਫੀ ਹਾਸੋਹੀਣੀ ਬਣੀ ਹੋਈ ਹੈ। ਪਾਰਲੀਮੈਂਟ ਦੇ ਇਸ ਇਜਲਾਸ ਦੇ ਵਿੱਚ ਵੀ ਕਾਫੀ ਫਾਇਰਵਰਕਸ ਹੋਣਗੇ, ਆਤਿਸ਼ਬਾਜ਼ੀ ਹੋਏਗੀ ਹਰ ਪੱਖ ਤੋਂ ਵਿਰੋਧ ਵੱਲੋਂ, ਕਿਉਂਕਿ ਕਿਸ ਕਿਸਮ ਦੀ ਜਿਹੜੀ ਕਨਫਿਊਜ਼ਨ ਔਰ ਜਿਸ ਕਿਸਮ ਦੀਆਂ ਡਿਫਰੈਂਟ ਲਾਈਨਸ ਸਰਕਾਰ ਦੇ ਅੱਡ-ਅੱਡ ਅਦਾਰੇ ਜਿਹੜੇ ਨੇ ਉਹ ਟੋ ਕਰ ਰਹੇ ਨੇ, ਜੋ ਕੁਝ ਹਰਿਆਣੇ 'ਚ ਹੋਇਆ ਉਸ ਨੇ ਇੱਕ ਵਾਰ ਸਾਰੇ ਨੇਸ਼ਨ ਨੂੰ ਹਿਲਾ ਕੇ ਰੱਖ ਦਿੱਤਾ। ਔਰ ਮੇਰਾ ਅੰਦਾਜ਼ਾ ਗਲਤ ਨਹੀਂ ਸੀ ਜਦੋਂ ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਇਹ ਕਿਹਾ ਸੀ ਕਿ ਹਰਿਆਣੇ ਦੇ ਵਿੱਚ ਜਿਹੜਾ ਪੰਜਾਬੀ ਹਿੰਦੂਆਂ ਨੂੰ ਟਾਰਗੇਟ ਕਰਨਾ ਹੈ, ਇਸ ਦਾ ਕੀ ਮਕਸਦ। ਔਰ ਅੱਜ ਹੀ ਇੱਕ ਪ੍ਰੋਮੀਨੈਂਟ ਵਕੀਲ ਚੰਡੀਗੜ੍ਹ ਤੋਂ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਹਿਣ ਲੱਗੇ ਜੀ ਬਹੁਤ ਸਾਰੇ ਜਿਹੜੇ ਇਹ ਅਟੈਕਸ ਦਾ ਸ਼ਿਕਾਰ ਹੋਏ ਨੇ ਅਕ੍ਰੋਸ ਹਰਿਆਣਾ, ਖਾਸ ਤੌਰ ਤੇ 6-7 ਜ਼ਿਲ੍ਹਿਆਂ 'ਚ, ਇਹ ਲਹਿੰਦੇ ਪੰਜਾਬ ਦੇ ਪੰਜਾਬੀ ਹਿੰਦੂ ਨੇ ਜਿਹੜੇ ਕਿ ਕਾਰੋਬਾਰੀ ਤੌਰ ਦੇ ਉੱਤੇ ਬੜੇ ਚੰਗੇ ਤਰ੍ਹਾਂ ਸਥਾਪਿਤ ਨੇ ਹਰਿਆਣੇ 'ਚ, ਔਰ ਕਾਫੀ ਉਹਨਾਂ ਦੇ ਨਾਲ ਜਿਹੜੇ ਦੂਸਰੀ ਜਾਟ ਵਰਗ ਹੈ ਔਰ ਦੂਜੇ ਜਿਹੜੇ ਨੇ ਵੈਸੇ ਵੀ ਈਰਖਾ ਕਰਦੇ ਸੀ ਜਾਂ ਕਰਦੇ ਨੇ, ਕਿਉਂਕਿ ਉਹਨਾਂ ਦੀ ਸਕਸੈਸ ਨੂੰ ਦੇਖ ਕੇ, ਔਰ ਉਹ ਇਹ ਸਮਝਦੇ ਨੇ ਕਿ ਵੀ ਇਹ ਲੋਕ ਜੇ ਆਪਣੇ ਲੋਕਾਂ ਦੇ ਨਹੀਂ ਬਣੇ ਜਿਸ ਪੰਜਾਬ 'ਚੋਂ ਆਏ ਨੇ, ਔਰ ਇਹ ਸਾਡੀ ਵੀ ਇਸ ਧਰਤੀ ਦੇ ਲਾਇਲ ਨਹੀਂ ਨੇ। ਬੇਸ਼ੱਕ ਲੁਟੇਰਿਆਂ ਨੇ ਉੱਥੇ ਜਾਂ ਗੁੰਡਿਆਂ ਨੇ ਕੀ ਕੀਤਾ, ਇਹ ਨਵੰਬਰ 84 ਬਾਰ-ਬਾਰ ਐਕੋ ਹੋ ਰਿਹਾ ਔਰ ਹੁੰਦਾ ਰਹੇਗਾ। ਔਰ ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਨਰਿੰਦਰ ਮੋਦੀ ਨੇ ਕੀਤਾ, ਤੇ ਉਦੋਂ ਜਿਹੜੇ ਸਿਆਣੇ ਨੈਸ਼ਨਲਿਸਟ ਕਿਸਮ ਦੇ ਹੀ ਬੇਸ਼ੱਕ ਸੈਕੂਲਰ ਹਿੰਦੂ ਸਨ, ਉਹਨਾਂ ਨੇ ਇਹ ਕਿਹਾ ਸੀ ਕਿ ਜੇ ਨਵੰਬਰ 84 ਦੇ ਦੋਸ਼ੀਆਂ ਨੂੰ ਸਜ਼ਾ ਹੋਈ ਹੁੰਦੀ ਤੇ ਫਿਰ 2002 ਨਹੀਂ ਸੀ ਵਾਪਰਨਾ। ਪਰ ਜੋ ਹੁਣ ਹਰਿਆਣੇ ਦੇ ਵਿੱਚ ਹੋਇਆ, ਇੱਕ ਖਬਰ ਟ੍ਰਿਬਿਊਨ ਦੀ ਹੈ ਜਿਸ ਨੂੰ ਜਿਹੜਾ ਉਹ ਉਹਨਾਂ ਨੇ ਭਾਵੇਂ ਬਹੁਤ ਵੇਰਵੇ ਨਾਲ ਤੇ ਨਹੀਂ ਦਿੱਤਾ, ਉਹਨਾਂ ਨੇ ਇਹ ਕਿਹਾ ਕਿ ਵੀ ਮਿਡਨਾਈਟ ਤੋਂ ਬਾਅਦ ਜਦੋਂ ਦਿੱਲੀ ਦੇ ਨੇੜੇ ਜਿਹੜੇ ਦੂਰੋਂ ਕਮਿਊਟ ਕਰਕੇ ਬੀਬੀਆਂ ਔਰ ਬੰਦੇ ਜਾਂਦੇ ਨੇ ਦਿੱਲੀ 'ਚ ਕੰਮ ਕਰਨ, ਜਿੱਦਣ ਪਹਿਲੇ ਦਿਨ ਇਹ ਲੱਗਾ ਇਹਨਾਂ ਨੇ ਬਲੌਕ ਲਾਇਆ ਕਿ ਜਿਉਂ ਹੀ ਟ੍ਰੈਫਿਕ ਰੁਕਿਆ ਬਹੁਤ ਸਾਰੇ ਗੁੰਡੇ ਜਿਹੜੇ ਆ ਨਿਕਲ ਆਏ ਔਰ ਬਹੁਤ ਸਾਰੀਆਂ ਬੱਚੀਆਂ, ਉਹਨਾਂ 'ਚ 8-10 ਦੀ ਗਿਣਤੀ ਤਾਂ ਉਹਨਾਂ ਨੇ ਦਿੱਤੀ ਹੈ, ਜਿਹੜੀਆਂ ਕਿ ਕੰਮ ਲਈ ਦਿੱਲੀ ਜਾਂਦੀਆਂ ਨੇ, ਉਹਨਾਂ ਦੇ ਜਿਹੜੇ ਉਹ ਵਹੀਕਲ ਸੁੱਟ ਕੇ ਦੌੜੀਆਂ
ਔਰ ਬਹੁਤ ਸਾਰਿਆਂ ਨੂੰ ਉਹ ਗੁੰਡੇ ਨਾਲ ਲੱਗਦੇ ਜਿਹੜੇ ਖੇਤਾਂ ਦੇ ਵਿੱਚ ਲੈ ਗਏ, ਉਹਨਾਂ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ। ਔਰ ਕੁਝ ਜਿਹੜੇ ਨੇ ਜਦੋਂ ਤੱਕ ਸਵੇਰ ਹੋਈ ਦਰਜਨਾਂ ਇਸ ਕਿਸਮ ਦੀਆਂ ਕੁੜੀਆਂ ਨੂੰ ਲਾਗਲੇ ਪਿੰਡਾਂ ਦੇ ਲੋਕਾਂ ਨੇ ਆ ਕੇ ਕੱਪੜੇ ਦਿੱਤੇ, ਕਿਉਂਕਿ ਉਹਨਾਂ ਨੂੰ ਬਿਲਕੁਲ ਜਿਹੜਾ ਉਹਨਾਂ ਦੇ ਕੱਪੜੇ ਵੀ ਫਾੜ ਦਿੱਤੇ ਗਏ ਜੀ। ਔਰ ਜਿਹੜਾ ਇਹ ਪਾਰਟ ਇਹ ਗੁੰਡਾਗਰਦੀ ਦਾ ਆਲਮ ਉਹੀ ਦੁਹਰਾ ਨਵੰਬਰ 84 ਦਾ ਹੈ। ਉਹਨੇ ਟ੍ਰਿਬਿਊਨ ਸਟੋਰੀ ਨੇ ਕਿਹਾ ਕਿ ਸਭ ਤੋਂ ਵਰਸਟ ਪਾਰਟ ਇਹ ਸੀ ਕਿ ਜਦੋਂ ਕੁਝ ਉਹਨਾਂ ਚੋਂ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਉਹਨਾਂ ਦਾ ਜਿਹੜੇ ਮੇਲ ਮੈਂਬਰ ਨਾਲ ਸਨ ਜਾਂ ਜਿਨ੍ਹਾਂ ਨੂੰ ਉਹਨਾਂ ਨੇ ਪਾਸੇ ਕਰਕੇ ਉਹਨਾਂ ਨੂੰ ਉਹ ਚੁੱਕ ਕੇ ਲੈ ਗਏ, ਉਹਨਾਂ ਦੇ ਹਵਾਲੇ ਉਹਨਾਂ ਨੂੰ ਕੀਤਾ ਗਿਆ ਤੇ ਕੁਝ ਤਾਂ ਉਹਨਾਂ ਚੋਂ ਲਾਈਫਲੈਸ ਸੀ, ਜਿਵੇਂ ਉਹਨਾਂ ਦੀ ਬੇਜਾਨ ਹੁੰਦੀਆਂ। ਔਰ ਪੁਲਿਸ ਅਫਸਰਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹ ਫੌਰਨ ਜਿਹੜਾ ਉਹਨਾਂ ਨੂੰ ਘਰਾਂ 'ਚ ਪਹੁੰਚਾ ਦਿੱਤਾ ਜਾਏ ਔਰ ਉਹਨਾਂ ਨੇ ਕਿਹਾ ਜੀ ਵੀ ਇਸ ਗੱਲ ਨੂੰ ਤੁਸੀਂ ਰਿਪੋਰਟ ਨਾ ਕਰਨਾ, ਨਹੀਂ ਤਾਂ ਤੁਹਾਡੀ ਬਦਨਾਮੀ ਹੋਏਗੀ। ਹੁਣ ਇਸ ਕਿਸਮ ਦੀ ਗੁੰਡਾਗਰਦੀ ਜੋ ਉੱਥੇ ਹੋਈ, ਜਿਹਨੂੰ ਅਸੀਂ ਕੱਲ 20,000 ਕਰੋੜ ਕਿਹਾ ਸੀ, ਹੁਣ ਸਰਕਾਰੀ ਸੋਰਸ 35,000 ਕਰੋੜ ਦਾ ਨੁਕਸਾਨ ਕਹਿ ਰਹੇ ਨੇ, ਲੇਕਿਨ ਕਿਸੇ ਦੇ ਖਿਲਾਫ ਦੇਸ਼ ਧਰੋਹ ਦੇ ਮੁਕੱਦਮੇ ਨਹੀਂ ਹੋਏ। ਜਿਹੜੇ ਜ਼ਬਰ ਜਨਾਹ ਕਰਨ ਵਾਲੇ ਗੁੰਡੇ ਨੇ ਉਹਨਾਂ ਨੂੰ ਹਾਇਰ ਪੁਲਿਸ ਆਫੀਸ਼ੀਅਲ ਜਿਹੜੇ ਨੇ ਉਹ ਆਫ ਦਾ ਹੁੱਕ ਕਹਿ ਰਹੇ ਨੇ, ਕਹਿ ਕੇ ਚਾਹੀਦਾ ਤਾਂ ਇਹ ਸੀ ਕਿ ਇਸ ਕਿਸਮ ਦੇ ਕੇਸਾਂ ਦੀ ਫੌਰਨ ਰਿਪੋਰਟ ਹੁੰਦੀ, ਤਫਤੀਸ਼ ਹੁੰਦੀ। ਸੋ ਇਹ ਤਾਂ ਕੁਝ ਕਹਾਣੀ ਬਾਹਰ ਆਈ। ਸਾਰੇ ਹੀ ਹਾਈਵੇਜ਼ ਦੇ ਉੱਤੇ ਜਿਹੜੇ ਜੈਮ ਲੱਗੇ ਔਰ ਲੱਖਾਂ ਦੀ ਗਿਣਤੀ 'ਚ, ਕਿਉਂਕਿ ਦਿੱਲੀ ਦੇ ਨਾਲ ਜੋੜਨ ਵਾਲਾ ਇਹ ਮੇਨ ਹਾਈਵੇ ਹੈ, ਪੰਜਾਬ ਤੋਂ ਵੀ, ਹਰਿਆਣੇ ਦੇ ਇਲਾਕਿਆਂ 'ਚੋਂ ਵੀ, ਰਾਜਸਥਾਨ 'ਚੋਂ ਵੀ, ਯੂਪੀ 'ਚੋਂ ਵੀ, ਉਹ ਸਾਰਾ ਹੀ ਜਿਹੜਾ ਰਸਤਾ ਹੈ ਉੱਥੇ ਕਾ ਕੇ ਔਰ ਫਿਰ ਇਹਨੂੰ ਇਸ ਰੀਜਨ ਨੂੰ ਕੈਪੀਟਲ ਏਰੀਆ ਪ੍ਰੋਜੈਕਟ ਕਹਿੰਦੇ ਨੇ, ਕਿਉਂਕਿ ਜਿਹੜੇ ਦਿੱਲੀ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ ਇਨਵੈਸਟਮੈਂਟ ਦੇ ਲਿਹਾਜ਼ ਨਾਲ ਬਹੁਤ ਕੁਝ ਇਹਨਾਂ ਨੇ ਐਸਾ ਰੱਖਿਆ। ਸੋ ਇਸ ਕਿਸਮ ਦਾ ਵਾਕਿਆ ਇੱਕ ਪਾਸੇ ਹੋ ਰਿਹਾ ਹੈ ਔਰ ਦੂਜਾ ਪਾਸਾ ਉਹਦਾ ਉਹਨਾਂ ਨੂੰ ਸਜ਼ਾ ਕੀ ਦੇਣੀ ਹੈ ਗੁੰਡਿਆਂ ਨੂੰ, ਜਾਂ ਜਿਨ੍ਹਾਂ ਨੇ ਇੰਨੇ 1000 ਕਰੋੜ ਦੀ ਪ੍ਰਾਪਰਟੀ ਡਿਸਟਰੋਏ ਕੀਤੀ। ਔਰ ਸਾਨੂੰ ਇਹ ਖਬਰਾਂ ਮਿਲੀਆਂ ਨੇ ਕਿ ਪੰਜਾਬੀ ਹਿੰਦੂ ਬਹੁਤ ਘਬਰਾਇਆ ਹੋਇਆ, ਟੈਰੀਫਾਈਡ ਹੈ। ਔਰ ਈਵਨ ਜਿਹੜੇ ਦੂਸਰੇ ਕਮਿਊਨਿਟੀ ਦੇ ਨੇ, ਜਦੋਂ ਰੋਹਤਕ ਦੇ ਵਿੱਚ ਕੱਲ ਇਹ ਗਿਆ ਖੱਟੜ ਤੇ ਉਹਨਾਂ ਨੇ ਜੁੱਤੀਆਂ ਵਗਾ ਕੇ ਮਾਰੀਆਂ, ਜਿੰਨੇ ਕੁ ਬਾਣੀਆਂ ਨੇ ਉਹ ਵੀ ਦੁਖੀ ਨੇ। ਪਲੱਸ ਔਰ ਕੁਝ ਪੰਜਾਬੀ ਹਿੰਦੂਆਂ ਦਾ ਇਹ ਵੀ ਹੈ ਕਿ ਜੇ ਅਸੀਂ ਪੰਜਾਬ ਵਾਪਸ ਚਲੇ ਜਾਣਾ, ਅਸੀਂ ਇੱਥੇ ਨਹੀਂ ਰਹਿਣਾ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ, ਕੋਈ ਵੀ ਬੰਦਾ ਜਿਹੜਾ ਇੱਕ ਵਾਰ ਉਜੜਦਾ ਹੈ, 47 ਚ ਉਜੜੇ ਫਿਰ ਆ ਕੇ ਸਥਾਪਿਤ ਹੋਏ ਔਰ ਇਸ ਕਿਸਮ ਦੀ ਨਫ਼ਰਤ ਦਾ ਆਲਮ। ਪਰ ਤੁਸੀਂ ਦੇਖੋ ਕਿ ਪੋਲੀਟੀਕਲੀ ਕਿੰਨੀ ਇਨਸੈਂਸਿਟਿਵਿਟੀ ਹੈ ਇਸ ਹਕੂਮਤ, ਇਹਨਾਂ ਦਾ ਏਜੰਡਾ ਕਿਸ ਪਾਸਿਓਂ ਦੀ। ਜਿਵੇਂ ਕੱਲ ਅਸੀਂ ਕਿਹਾ ਕਿ ਜਿਵੇਂ ਨੀਰੋ ਦੀ ਗੱਲ ਹੈ ਕਿ ਭਾਈ ਉਹ ਰੋਮ ਸੜ ਰਿਹਾ ਸੀ, ਉਹ ਬੰਸਰੀ ਵਜਾ ਰਿਹਾ ਸੀ ਜੀ। ਹੁਣ ਇਧਰ ਬਜਾਏ ਇਸ ਦੇ ਕਿ ਇਹ ਇਨਵੈਸਟੀਗੇਸ਼ਨ ਦੀ ਕੀ, ਉਹ ਤਾਂ ਪਤਾ ਹੀ ਹੈ ਕਿ ਐਡਮਿਨਿਸਟ੍ਰੇਸ਼ਨ ਦੌੜ ਗਿਆ, ਪੁਲਿਸ ਦੌੜ ਗਈ, ਫੌਜ ਨੇ ਵੀ ਆਪਣਾ ਕੰਮ ਨਹੀਂ ਕੀਤਾ। ਪਰ ਦੂਜੇ ਪਾਸੇ ਨਾਇਡੂ ਜਿਹੜਾ ਉਹ ਦਿੱਲੀ ਦੇ ਵਿੱਚ ਸਪੈਸ਼ਲ ਮੀਟਿੰਗ ਖੱਟਰ ਨੂੰ ਸੱਦਿਆ, ਦੂਜਾ ਬਿੱਲ ਤਿਆਰ ਕੀਤਾ ਜਾਏ ਆਉਣ ਵਾਲੀ ਜਿਹੜੀ ਹੈ ਪਾਰਲੀਮੈਂਟ ਇਸੇ ਸੈਸ਼ਨ ਦੇ ਵਿੱਚ ਪੇਸ਼ ਕਰਕੇ ਕਿ ਜੀ ਜਾਟਾਂ ਨੂੰ ਰਿਜ਼ਰਵੇਸ਼ਨ ਕਿਵੇਂ ਦਿੱਤੀ ਜਾਏ। ਔਰ ਗੱਲ ਇੱਥੇ ਨਹੀਂ ਮੁੱਕੀ ਕਿ ਉਹਨਾਂ ਨੇ ਦੇਖਿਆ ਕਿ ਜੀ ਜੇ ਹੁਣ ਅਸੀਂ ਪੋਲੀਟੀਕਲੀ ਜਾਟਾਂ ਨੂੰ ਖੁਸ਼ ਕਰਨੇ, ਇੱਧਰ ਖੁਸ਼ ਹੋ ਗਏ, ਤੇ ਸਾਡੇ ਆਪਣੇ ਗੁਜਰਾਤ ਦੇ ਵਿੱਚ ਜਿਹੜੇ ਪਟੇਲਾਂ ਦੀ ਮੰਗ ਸੀ ਰਿਜ਼ਰਵੇਸ਼ਨ ਦੀ, ਉਹਦਾ ਕੀ ਬਣੇਗਾ। ਔਰ ਉਹ ਹਾਰਦਿਕ ਪਟੇਲ ਜਿਹਨੇ ਉਹ ਸਾਰਾ ਯੰਗ ਮੈਨ ਜਿਹਨੇ ਪਟੇਲਾਂ ਦੀ ਰਿਜ਼ਰਵੇਸ਼ਨ ਦੇ ਮੁੱਦੇ ਨੂੰ ਚੁੱਕਿਆ ਸੀ, ਉਸ ਨੂੰ ਵੀ ਦੇਸ਼ ਧਰੋਹ ਦਾ ਕੇਸ ਜਿਹੜਾ ਉਹਦੇ ਤੇ ਬਣਾ ਕੇ ਜੇਲ੍ਹ ਦੇ ਅੰਦਰ ਡੱਕਿਆ ਹੋਇਆ। ਲੇਕਿਨ ਹੁਣ ਜਿਉਂ ਹੀ ਹੈ ਨਾਲ ਹੀ ਟ੍ਰਿਬਿਊਨ ਦੀ ਖਬਰ ਹੈ, ਗਵਰਨਮੈਂਟ ਬ੍ਰੇਕਸ ਆਈਸ ਵਿਦ ਹਾਰਦਿਕ, ਐਕਸਪਲੋਰ ਵੇਜ਼ ਟੂ ਐਂਡ ਪਟੇਲ ਸਟਰ, ਬੀਜੇਪੀ ਐਮਪੀ ਵਿਥਲ ਰਾਡੀਆ ਮੀਟਸ ਕੋਟਾ ਐਜੀਟੇਸ਼ਨ ਲੀਡਰ ਇਨ ਜੇਲ। ਤੇ ਹੁਣ ਨਾਲ ਹੀ ਗੁਜਰਾਤ ਦੀ ਚੀਫ ਮਿਨਿਸਟਰ ਜਿਹੜੀ ਇਹਨੇ ਬਹਿਨ ਕਰਕੇ ਇਹਦੀ ਪ੍ਰੋਟੇਜੇ ਹੈ ਮੋਦੀ ਦੀ, ਉਹਨੇ ਇਹਨੂੰ ਐਮਪੀ ਨੂੰ ਭੇਜਿਆ। ਉਹਨੇ ਹਾਰਦਿਕ ਪਟੇਲ ਨੂੰ ਕਿਹਾ ਕਿ ਜੀ ਅਸੀਂ ਹੁਣ ਦੇਖਦੇ ਤੁਹਾਨੂੰ ਵੀ ਅਸੀਂ ਰਿਜ਼ਰਵੇਸ਼ਨ ਦਿੰਨੇ ਔਰ ਤੁਹਾਡੇ ਖਿਲਾਫ ਅਸੀਂ ਜਿਹੜਾ ਦੇਸ਼ ਧਰੋਹ ਦਾ ਕੇਸ ਦੂਜੇ ਤੀਜੇ ਅਸੀਂ ਵਾਪਸ ਲੈ ਲਾਂਗੇ। ਔਰ ਉਹਨੇ ਵੀ ਕਿਹਾ ਕਿ ਜੀ ਬਿਲਕੁਲ ਠੀਕ ਹੈ, ਜੇ ਇਸ ਕਿਸਮ ਦਾ ਕੁਝ ਹੁੰਦਾ ਹੈ ਤੇ ਅਸੀਂ ਮਿਲ ਕੇ ਚੱਲਣ ਨੂੰ ਤਿਆਰ ਹਾਂ। ਸੋ ਇੱਕ ਪਾਸੇ ਇਹਦੇ ਬਾਵਜੂਦ ਕਿ ਹਜ਼ਾਰਾਂ ਕਰੋੜਾਂ ਦੀ ਸੰਪਤੀ ਲੁੱਟੀ ਜਾਏ, ਲੋਕਾਂ ਦੀ ਹਰਾਸਮੈਂਟ, ਕਿੰਨਿਆਂ ਦੀਆਂ ਪ੍ਰਾਪਰਟੀਜ਼, ਪਰਸਨਲ ਬਿਜ਼ਨੈਸਿਸ, ਕਾਰੋਬਾਰ ਸਾੜ ਦਿੱਤੇ, ਦਰਜਨਾਂ ਜੇ ਸੈਂਕੜਿਆਂ ਨਹੀਂ, ਕਿਉਂਕਿ ਜਿਹੜੀ ਇਹ ਇਨਸੀਡੈਂਟ ਜਬਰ ਜਨਾਹ ਦੀ ਆਈ ਹੈ ਇਹ ਇੱਕ ਥਾਂ ਤੇ ਨਹੀਂ ਹੋਏਗੀ, ਕਿਉਂਕਿ ਜੇ ਪੈਟਰਨ ਹੈ ਕਿ ਪੁਲਿਸ ਨੇ ਜ਼ਬਰਦਸਤੀ ਜਿਹੜਾ, ਔਰ ਰੀਜ਼ਨ ਵੀ ਇਹੀ ਹੈ ਕਿਉਂਕਿ ਇਹ ਜਦੋਂ, ਔਰ ਇਹ ਇੱਕ ਬੜੀ ਗੱਲ ਸਾਹਮਣੇ ਆਈ ਕਿ ਜਦੋਂ ਚੀਫ ਮਿਨਿਸਟਰ ਦੀ ਪ੍ਰੈਸ ਕਾਨਫਰੰਸ ਹੋਈ ਰੋਹਤਕ ਦੇ ਵਿੱਚ, ਤੇ ਜਿਹੜੇ ਪੁੱਛਣ ਵਾਲੇ ਪੱਤਰਕਾਰ ਨੇ ਸਵਾਲ ਉਹ ਵੀ ਇੱਕ ਦੂਜੇ ਨਾਲ ਲੜ ਰਹੇ ਸੀ, ਕਿਉਂਕਿ ਜ਼ਾਤ ਲਾਈਨ ਦੇ ਉੱਤੇ ਸੀ। ਜਦੋਂ ਇਹ ਕਿਹਾ ਜਾ ਰਿਹਾ ਸੀ ਕਿ ਜੀ ਜਾਟਾਂ ਨੇ ਇਹ ਕੀਤਾ
ਤੇ ਜਿਹੜੇ ਜਾਟ ਪੱਤਰਕਾਰ ਹੈ ਉਹ ਉਹਦੀ ਪ੍ਰੈਜ਼ੈਂਸ 'ਚ ਦੂਜਿਆਂ ਨੂੰ ਚੈਲੰਜ ਕਰ ਰਹੇ ਸੀ, ਨਹੀਂ 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 ਤੁਸੀਂ ਬਾਣੀਆਂ ਨੇ ਇਹ ਕੀਤਾ। ਸੋ ਇੱਕ ਪਾਸੇ ਤਾਂ ਇਹਨਾਂ ਦੇ ਹਿੰਦੂਤਵਾ ਦਾ ਜਲੂਸ ਨਿਕਲ ਰਿਹਾ ਔਰ ਜਿਸ ਤਰੀਕੇ ਨਾਲ ਫਿਰ ਉਹਨਾਂ ਨੇ ਉੱਥੇ ਹੀ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਛੱਡ ਕੇ ਪੱਤਰਕਾਰ ਲੜ ਰਹੇ ਨੇ। ਜੋ ਦਿੱਲੀ 'ਚ ਹੋਇਆ ਕਿ ਕਿਵੇਂ ਵਕੀਲਾਂ ਨੇ ਜਿਹੜੇ ਹਿੰਦੂਤਵੀ ਵਕੀਲਾਂ ਨੇ ਕੁੱਟਿਆ ਮਾਰਿਆ ਪੱਤਰਕਾਰਾਂ ਨੂੰ ਔਰ ਸਟੂਡੈਂਟਸ ਨੂੰ। ਸੋ ਇੱਕ ਪਾਸੇ ਇਹ ਆਲਮ ਚੱਲ ਰਿਹਾ ਔਰ ਦੂਸਰੇ ਪਾਸੇ ਜਿਹੜਾ ਭਾਰਤ ਦਾ ਰੈਪੂਟੇਸ਼ਨ ਹੈ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਇਟਸ ਟੇਕਿੰਗ ਏ ਬੀਟਿੰਗ। ਔਰ ਮੇਰੇ ਸਾਹਮਣੇ ਦੋ ਰਿਪੋਰਟਸ ਨੇ, ਇੱਕ ਹਿਊਮਨ ਰਾਈਟਸ ਵਾਚ ਦੀ ਔਰ ਇਸ ਸਟੋਰੀ ਦੀ ਹੈਡਲਾਈਨ ਹੈ ਹਿਊਮਨ ਰਾਈਟਸ ਵਾਚ ਸਲੈਮਸ ਮੋਦੀ on Jawaharlal Nehru University Law says he is promoting democracy abroad but crushing peaceful dissent at home। ਕਿ ਇਹ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਨੇ ਕਿਹਾ ਕਿ ਬਾਹਰ ਇਹ ਲੋਕਤੰਤਰ ਦਾ ਰੌਲਾ ਪਾ ਰਿਹਾ, ਅਮਰੀਕਾ ਵੀ ਆਂਦਾ ਵੀ ਦਾ ਲਾਰਜੈਸਟ ਡੈਮੋਕ੍ਰੇਸੀ ਇਹ ਉਹ, ਪਰ ਦੇਸ਼ ਦੇ ਅੰਦਰ ਜਿਹੜਾ ਲੋਕਤੰਤਰ ਹੈ ਉਸ ਲੋਕਤੰਤਰ ਦੇ ਵਿੱਚ ਜਿਹੜਾ ਆਜ਼ਾਦੀ ਨਾਲ ਆਪਣੀ ਗੱਲ ਕਹਿਣ ਦਾ ਹੱਕ ਹੈ ਉਸ ਆਵਾਜ਼ ਨੂੰ ਕ੍ਰਸ਼ ਕਰ ਰਿਹਾ ਹੈ ਜਿਹੜੀ ਕਿ ਇਹ ਪੀਸਫੁਲ ਆਵਾਜ਼ ਹੈ। ਔਰ ਇਹ ਇਸ ਦੀ ਮੈਂ ਬਰੀਫ ਹੀ ਜਿਹੜੀ ਇਹ ਰਿਪੋਰਟ ਦਿਆਂਗਾ। Indian authorities should stop charging peaceful activities with sedition for alleged anti-national speech। ਕਿ ਇਹਨਾਂ ਦੇ ਉੱਤੇ ਜਿਹੜਾ ਤੁਸੀਂ ਦੇਸ਼ ਧਰੋਹ ਦਾ ਬਣਾ ਰਹੇ ਹੋ, ਹਿਊਮਨ ਰਾਈਟ ਵਾਚ ਨੇ ਕਿਹਾ ਵੀ ਬੰਦ ਕਰੋ ਇਹ ਸਾਰਾ ਪਾਰਟ। ਔਰ ਮੀਨਾਕਸ਼ੀ ਗਾਂਗੁਲੀ ਇਹ ਵੀ ਇੱਕ ਹਿੰਦੂ ਲੇਡੀ ਨੇ ਬੰਗਾਲ ਦੀ, ਦਾ ਸਾਊਥ ਏਸ਼ੀਆ ਡਾਇਰੈਕਟਰ ਆਫ ਦਾ ਹਿਊਮਨ ਰਾਈਟਸ ਵਾਚ ਸੈਡ, ਉਹਨਾਂ ਦੀ ਕੋਟ ਹੈ ਮੀਨਾਕਸ਼ੀ ਦੀ, the BJP government seems eager to punish peaceful speech but less willing to investigate supporters who commit violence in the name of nationalism. The authorities not only need to find out why BJP supporters were apparently involved in an assault inside a court, but also why the police did nothing. ਉਹਨੇ ਹਿਊਮਨ ਰਾਈਟਸ ਵਾਚ ਦੀ ਡਾਇਰੈਕਟਰ ਹੈ, ਉਹਨੇ ਕਿਹਾ ਕਿ ਬਈ ਇੱਕ ਪਾਸੇ ਸ਼ਾਂਤਮਈ ਤਰੀਕੇ ਨਾਲ ਵਿਚਾਰਾਂ ਦੇ ਪ੍ਰਗਟਾਵੇ ਦੇ ਉੱਤੇ ਤਾਂ ਬੀਜੇਪੀ ਦੀ ਸਰਕਾਰ ਉਹਨਾਂ ਨੂੰ ਸਜ਼ਾ ਦੇ ਰਹੀ ਹੈ, ਪਰ ਜਿਨ੍ਹਾਂ ਨੇ ਹਿੰਸਾ ਕੀਤੀ ਹਿੰਦੂਵਾਦ ਦੇ ਰਾਸ਼ਟਰਵਾਦ ਦੇ ਨਾਂ ਥੱਲੇ ਉਹਨਾਂ ਬਾਰੇ ਉਹ ਐਕਸ਼ਨ ਲੈਣ ਨੂੰ ਤਿਆਰ ਨਹੀਂ। ਕਿ ਬਈ ਇਸ ਗੱਲ ਵੱਲ ਜਿਹੜੀ ਹੈ ਇਸ ਦੀ ਪੜਤਾਲ ਹੋਣੀ ਚਾਹੀਦੀ ਹੈ ਕਿ ਜਿਹੜੇ ਬੀਜੇਪੀ ਦੇ ਸਮਰਥਕ ਸੀ ਉਹਨਾਂ ਨੇ ਅਦਾਲਤ ਦੇ ਅੰਦਰ ਜਿਹੜਾ ਹਮਲਾ ਕੀਤਾ ਉਹਦੇ ਤੇ ਪੁਲਿਸ ਨੇ ਵੀ ਬਿਲਕੁਲ ਕਿਉਂ ਚੁੱਪ ਤਾਰੀ ਰੱਖੀ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ is promoting Indian democracy around the world as an attractive market, and yet back home his administration is cracking down on peaceful dissent, failing to uphold basic human rights is not a good global message। ਕਿ ਬਾਹਰ ਲੋਕਤੰਤਰ ਦਾ ਰੌਲਾ ਪਾ ਰਿਹਾ ਮੋਦੀ ਔਰ ਆਪਣੇ ਦੇਸ਼ ਦੇ ਅੰਦਰ ਜਿਹੜੀ ਸ਼ਾਂਤਮਈ ਵਿਰੋਧ ਹੈ ਉਹਨੂੰ ਕ੍ਰਸ਼ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਕੋਈ ਗਲੋਬਲ ਦੁਨਿਆਵੀ ਤੌਰ ਦੇ ਉੱਤੇ ਕੋਈ ਠੀਕ ਮੈਸੇਜ ਨਹੀਂ ਹੈ। The Human Rights Watch demanded that the Indian authorities immediately drop all charges that violate the right to free expression and fully investigate the attack inside the court and finally prosecute those responsible, including any ruling party supporters। ਉਹਨਾਂ ਨੇ ਕਿਹਾ ਜੀ ਕਿ ਵੀ ਇਹ ਜਿਹੜਾ ਬੰਦ ਕਰੋ, ਜਿਹੜਾ ਤੁਸੀਂ ਆਜ਼ਾਦ ਸਪੀਚ ਦੇ ਉੱਤੇ ਪਾਬੰਦੀਆਂ ਲਾਈਆਂ ਨੇ, ਅਦਾਲਤ 'ਚ ਜਿਹੜਾ ਹਮਲਾ ਹੋਇਆ ਇਸ ਦੀ ਇਨਵੈਸਟੀਗੇਸ਼ਨ ਕਰੋ ਔਰ ਉਹਨਾਂ ਨੂੰ ਵੀ ਸਜ਼ਾ ਦਿਓ ਜਿਹੜੇ ਕਿ ਤੁਹਾਡੇ ਪਾਰਟੀ ਦੇ ਸਪੋਰਟਰ ਨੇ ਜਿਨ੍ਹਾਂ ਨੇ ਇਹ ਜਿਹੜਾ ਸਾਰਾ ਪਾਰਟ ਇਸ ਹਿੰਸਾ ਦੇ ਵਿੱਚ ਹੋਏ। ਅੱਗੇ ਲੰਬੇ ਚੌੜੇ ਕਨਈਆ ਕੁਮਾਰ ਦੇ ਨੂੰ ਕੋਟ ਕਰਕੇ ਔਰ ਫਿਰ ਕਿਵੇਂ 40 ਵਕੀਲਾਂ ਨੇ ਜਿਨ੍ਹਾਂ ਨੇ ਕਾਲੇ ਕੋਟ ਪਾ ਕੇ ਵਿਦਿਆਰਥੀਆਂ ਤੇ ਹਮਲਾ ਕੀਤਾ ਹੈ ਔਰ ਕਿਵੇਂ ਜਿਹਦੇ ਕਿ ਹੁਣ ਵੀਡੀਓ ਸਾਹਮਣੇ ਆ ਗਈਆਂ ਨੇ, ਕਿਵੇਂ ਸੋਨਾਲ ਮਹਿਰੋਤਰਾ ਜਿਹੜੀ ਕਿ NDTV ਰਿਪੋਰਟਰ ਸੀ ਕਿ ਕਿਵੇਂ ਉਸ ਦੇ ਉੱਤੇ ਵੀ ਹਮਲਾ ਕੀਤਾ ਔਰ ਪ੍ਰੋਫੈਸਰਸ ਔਰ ਦੂਜਿਆਂ ਦੇ ਉੱਤੇ ਹਮਲਾ ਕੀਤਾ ਗਿਆ। ਉਹਨਾਂ ਨੇ ਕਿਹਾ ਦਾ ਹਿਊਮਨ ਰਾਈਟ ਵਾਚ ਸੈਡ that case highlighted the urgent need for India's parliament to repeal the country's sedition law। ਉਹਨਾਂ ਨੇ ਕਿਹਾ ਜੀ ਜੋ ਹਾਲਾਤ ਇਹਨਾਂ ਨੇ ਦੇਸ਼ ਧਰੋਹ ਦੇ ਨਾਂ ਥੱਲੇ ਬਣਾ ਦਿੱਤੇ ਨੇ ਜੀ, ਹੁਣ ਸਮਾਂ ਆ ਗਿਆ ਕਿ ਭਾਰਤ ਦੀ ਪਾਰਲੀਮੈਂਟ ਇਸ ਦੇਸ਼ ਧਰੋਹ ਦੇ ਕਾਨੂੰਨ ਨੂੰ ਖਤਮ ਕਰੇ। ਉਹਨਾਂ ਨੇ ਕਿਹਾ ਕਿ ਸੈਕਸ਼ਨ 124A of the Indian Penal Code prohibits any word spoken or written or any sign or visible representation that can cause hatred or contempt or excitement or excites or attempts to excite disaffection towards the government. India's Supreme Court has imposed limits on the use of the sedition law, making incitement to violence a necessary element, but police continue to file sedition charges even in cases where this requirement is not met।
उन्होंने कहा जी भावें भारत का जिहड़ा देश धरोह संबंधी कानून है उहदी ये व्याख्या है, पर सुप्रीम कोर्ट ने इस मामले 'च फैसला सुनाया होया है कि जदों तक कोई ऐसी स्पीच जिहड़ी हिंसा लई ना भड़कांदी होए उस नूं तुसीं देश धरोह नहीं कह सकदे। पर उन्होंने कहा कि भी पुलिस जिहड़ी है वो इसकी परवाह किए बिना ही लोगों नूं इस कानून के थले बुक कर रही है और पार्लीमेंट जिहड़ी है इस कानून नूं रिपील करे। दूसरा ह्यूमन राइट्स वाच तो इलावा जिहड़ी दूसरी स्टोरी मुख्य तौर के उत्ते अदरीजा बॉस की सोशल मीडिया एडिटर जिहड़े ने उहदी हैडलाइन है न्यूयॉर्क टाइम्स एडिटोरियल स्लैम्स मोदी गवर्नमेंट JNU क्रैकडाउन, कि जिवें मोदी सरकार ने JNU के उत्ते हमला किया, न्यूयॉर्क टाइम्स के एडिटोरियल ने इसनूं जिहड़ा है उसकी निखेधी की है। दे से द वर्ल्ड इज वॉचिंग अस, ए न्यूयॉर्क टाइम्स एडिटोरियल टूडे प्रूव्स जस्ट दैट एंड वेल द इंप्रैशन इजंट क्वाइट नाइस इन ए स्टिंगिंग एडिटोरियल। स्टिंगिंग होता है कि पूरा भरिया होया हमलावरी रुख वाला एडिटोरियल। द न्यूयॉर्क टाइम हैज blamed the Modi government for cracking down on JNU students and stifling freedom of expression in India. The authoritarian drift of Modi government has come under sharp criticism by the newspaper, which scarcely blamed it for the lynch mob mentality witnessed in New Delhi in recent days. कि न्यूयॉर्क टाइम्स के एडिटोरियल ने मोदी की निखेधी की है कि उत्थे एक ਜਿਹੜਾ ਡਿਕਟੇਟਰਾਨਾ ਅੰਦਾਜ਼ ਦੀ ਸਰਕਾਰ ਬਣ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਜਿਵੇਂ ਭੀੜ ਜਿਹੜੀ ਹੈ ਉਹ ਲਿੰਚ ਹੁੰਦਾ ਹੈ, ਕੁੱਟ-ਕੁੱਟ ਕੇ ਮਾਰ ਦੇਣਾ, ਇਹ ਜਿਹੜੀ ਮੈਂਟੈਲਿਟੀ ਨਜ਼ਰ ਆ ਰਹੀ ਹੈ ਇਹ ਬਹੁਤ ਖਤਰਨਾਕ ਰੁਝਾਨ ਹੈ। ਔਰ ਇਸ ਬਾਰੇ ਇੱਕ ਓਪੀਨੀਅਨ ਪੀਸ ਵੀ ਜਿਹੜਾ ਨਿਊਯਾਰਕ ਟਾਈਮ ਦੇ ਵਿੱਚ ਆਇਆ ਔਰ ਨਿਊਜ਼ਪੇਪਰ ਨੇ ਇੱਕ ਹੋਰ ਆਰਟੀਕਲ ਜਿਹੜਾ ਦਿੱਲੀ ਦੇ ਉੱਤੇ ਜਿਸ ਦੇ ਵਿੱਚ ਸਟੂਡੈਂਟ ਲੀਡਰ ਕਨਈਆ ਕੁਮਾਰ ਦੇ ਉੱਤੇ ਅਟੈਕ और जिस तरीके देश धरोह के थले बुक किया गया उसकी भी गल की और ये उन्होंने कहा कि रिस्पोंसिबिलिटी फॉर दिस लिंच मॉब मैंटेलिटी लाइज स्केयरली विद मोदीज गवर्नमेंट, कि ये जी भीड़ा कट्ठे होकर जिन्हों मर्जी ढा लिया जिदे ते मर्जी हमला कर दिता है, इसलिए जिहड़ा वो मोदी सरकार जिम्मेवार है। नॉट जस्ट द प्राइम मिनिस्टर, न्यूयॉर्क टाइम आल्सो टेक्स ए डिग एट हिज गवर्नमेंट एंड अदर मिनिस्टर्स, कि कला उन्होंने मोदी नूं ही नहीं कहा, मोदी सरकार और बाकी वजीरां नूं भी कहा। उन्होंने कहा कि जी राजनाथ सिंह जिहड़ा होम मिनिस्टर कह रहे इफ एनीवन रेजेस एंटाई इंडिया स्लोगन एंड ट्राइज टू रेज क्वेश्चन ऑन द नेशन's यूनिटी एंड इंटैग्रिटी दे विल नॉट बी स्पेयर्ड, कि गृह मंत्री कह रहा कि जिहड़ा भारत विरोधी नारा लाएगा जां देश की एकता अखंडता के खिलाफ बोलेगा उन्होंने असीं छड्डांगे नहीं। एडिटोरियल ये कहता है कि मिस्टर सिंह एपरेंटली डजंट रियलाइज दैट इन ए डेमोक्रेसी वॉइसिंग डिसेंट इज ए वाइटल राइट नॉट ए क्राइम। ये न्यूयॉर्क टाइम्स कह रहे हैं कि ये होम मिनिस्टर इंडिया दे नूं ये नहीं पता कि किसी लोकतंत्र दे विच कोई भी विरोध की आवाज़ चुकना मुढ़ला हक है किसी का भी शहरी का, ये कोई गुनाह नहीं है। सो इन जड़ा कंक्लूडिंग न्यूयॉर्क टाइम ने कहा इन द कंक्लूडिंग सेंटेंस न्यूयॉर्क टाइम्स आस्क्स द इंडियन प्राइम मिनिस्टर टू रेन इन हिज मिनिस्टर्स और रिस्क सैबोटाजिंग इंडियाज इकनॉमिक प्रोग्रेस। उन्होंने कहा जी ये ਜਿਹੜੇ ਤੁਸੀਂ ਕੁੱਤੇ ਛੱਡੇ ਹੋਏ ਨੇ ਵਜ਼ੀਰਾਂ ਦੇ ਰੂਪ ਚ ਜੀ ਰੇਨਿੰਗ ਦਾ ਮਤਲਬ ਇਹੀ ਹੁੰਦਾ ਪਰ ਕੁੱਤੇ ਉਹਨੇ ਕਿਹਾ ਨਹੀਂ ਪਰ ਮਤਲਬ ਇਹਦਾ ਇਹੀ ਹੈ ਵੀ ਇਹਨਾਂ ਨੂੰ ਚੇਨ ਪਾਓ ਔਰ ਪਟਾ ਪਾਓ ਇਹਦੇ ਤੇ, ਅਦਰਵਾਈਜ਼ ਜਿਹੜਾ ਤੁਹਾਡਾ ਮਾੜਾ ਮੋਟਾ ਆਰਥਿਕ ਤਰੱਕੀ ਦਾ ਹੈ ਕੰਮ ਉਹ ਵੀ ਜਿਹੜਾ ਜਾਂਦਾ ਲੱਗੇਗਾ। ਸੋ ਕੁੱਲ ਮਿਲਾ ਕੇ ਇਹ ਜਿਹੜਾ ਇਸ਼ੂ ਹੈ ਇਸ ਵੇਲੇ ਇੰਟਰਨੈਸ਼ਨਲ ਡਾਇਮੈਂਸ਼ਨ ਦਾ ਬਣ ਚੁੱਕਾ ਹੈ, ਲੇਕਿਨ जिवें असीं पहले देखिया कि इन्हां चों भी निकलवाना कुछ नहीं है। अल्टीमेटली माइट इज राइट दे थले जिहड़े फड़े ने वो तरीका भुगते रहणगे जी, कुछ नूं छड्ड दिता। और जिहड़े कश्मीरी स्टूडेंट ने अज एक कश्मीरन विद्यार्थी जिहड़ी कि उत्थे रहिंदी आ उहने कहा जी मतलब जिन्ने कश्मीरी मूल दे विद्यार्थी JNU च पढ़दे ने इत्थे जिथे वो किराए ते मैं रहनी है जां दूजा भी उन्हां दी दिल्ली पुलिस दूजे आके इन्वेस्टिगेट कर रही है, सानू सवाल पूछे जा रहे हैं और ईवन कश्मीर वादी च साडे घरां दे विच पहुंच के जिहड़ा है ਉਹ ਸਾਡੇ ਘਰਦਿਆਂ ਨੂੰ ਹਰਾਸ ਕਰ ਰਹੇ ਨੇ। ਔਰ ਉਹਨੇ ਕਿਹਾ ਜੀ ਵੀ ਸਾਨੂੰ ਘਰਦਿਆਂ ਨੇ ਕਿਹਾ ਸਾਰਿਆਂ ਨੇ ਕਿ ਵੀ ਤੁਸੀਂ ਆ ਜਾਓ ਔਰ ਬਹੁਤ ਸਾਰੇ ਕਸ਼ਮੀਰੀ ਵਿਦਿਆਰਥੀ ਆਲਰੇਡੀ ਕੈਂਪਸ ਦੇ ਵਿੱਚ ਸਭ ਕੁਝ ਛੱਡ ਕੇ ਵਾਪਸ ਜਾ ਰਹੇ ਨੇ। ਔਰ ਕੁਛ ਨੇ ਕਿਹਾ ਕਿ ਵੀ ਆ ਹੁਣ ਆ ਕਸ਼ਮੀਰ ਵਾਦੀ 'ਚ ਪਰਸੋਂ ਮੁਕਾਬਲੇ 'ਚ 2 ਕੈਪਟਨ ਮਾਰੇ ਗਏ ਫੌਜ ਦੇ, ਦੂਜੇ ਹੈ ਕਿ ਵੀ ਜੇ ਤੁਸੀਂ ਉਹਨਾਂ ਨੂੰ ਜਿਹੜੇ ਆਲਰੇਡੀ ਜਿਨ੍ਹਾਂ ਦੇ ਉੱਤੇ ਤੁਸੀਂ ਜ਼ੁਲਮ ਕਰਕੇ ਮੁੱਖ ਧਾਰਾ ਨਾਲੋਂ ਸੋ ਕਾਲਡ ਤੁਹਾਡੀ ਮੁੱਖ ਧਾਰਾ ਉਹਨਾਂ ਨੂੰ ਤੋੜਿਆ ਹੋਇਆ, ਜੇ ਇਹੋ ਜਿਹਾ ਹੀ ਸਲੂਕ ਰੱਖੋਗੇ ਤੇ ਅਲਟੀਮੇਟਲੀ ਫਿਰ ਇਹੀ ਕੁਝ ਹੋਏਗਾ ਕਿ ਉਹਨਾਂ ਨੇ ਜਾ ਕੇ ਗਨਸ ਚੁੱਕਣੀ ਹੈ। ਹੁਣ ਅਫਜ਼ਲ ਗੁਰੂ ਜਿਹੜਾ ਡਾਕਟਰੀ ਦਾ ਸਟੂਡੈਂਟ ਹੈ
ਪਹਿਲਾਂ ਉਸ ਬੇਗੁਨਾਹ ਨੂੰ ਫਾਂਸੀ ਤੇ ਚਾੜਿਆ ਤੇ ਜੇ ਤੁਸੀਂ ਉਸ ਬੇਗੁਨਾਹ ਦੀ ਫਾਂਸੀ ਦੇ ਖਿਲਾਫ ਉਸ ਦਿੱਲੀ ਸ਼ਹਿਰ 'ਚ ਜਿੱਥੇ ਤਿਹਾੜ ਜੇਲ੍ਹ 'ਚ ਉਹਦੀ ਲਾਸ਼ ਰੱਖੀ ਹੋਈ ਹੈ ਉਹ ਵੀ ਘਰਦਿਆਂ ਨੂੰ ਨਹੀਂ ਦਿੱਤੀ, ਤੁਸੀਂ ਉਸ ਵਾਦੀ ਦੇ ਲੋਕਾਂ ਨੂੰ ਇਹ ਹੱਕ ਵੀ ਨਹੀਂ ਦਿੰਦੇ ਕਿ ਉਹ ਪ੍ਰੋਟੈਸਟ ਵੀ ਕਰ ਸਕਣਗੇ ਭਾਈ ਤੁਸੀਂ ਉਹਦੇ ਨਾਲ ਧੱਕਾ ਕੀਤਾ ਸੀ, ਤਾਂ ਤੁਸੀਂ ਉਹਨਾਂ ਲਈ ਹਾਲਾਤ ਇਹ ਪੈਦਾ ਕਰ ਦਿਓ ਕਿ ਪੜ੍ਹਾਈ ਵਿੱਚ ਛੱਡ ਕੇ ਜਾ ਕੇ ਘਰਾਂ 'ਚ ਬੈਠੇ ਨੇ ਤਾਂ ਉਹਨਾਂ ਫਿਰ ਘਰਾਂ 'ਚ ਨਹੀਂ ਬਹਿਣਾ ਹੈ, ਫਿਰ ਉਹਨਾਂ ਨੇ ਬੰਦੂਕ ਹੀ ਚੁੱਕਣੀ ਹੈ। ਔਰ ਇਹ ਗੱਲ ਕੋਈ ਮੈਂ ਨਹੀਂ ਕਹਿ ਰਿਹਾ, ਨਾ ਹੀ ਮੈਂ ਕੋਈ ਹਿੰਸਾ ਦਾ ਇਸ ਪਲੇਟਫਾਰਮ ਤੋਂ ਕੋਈ ਸਮਰਥਨ ਕਰ ਰਿਹਾ, ਪਰ ਇਹ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਆਫ ਹਿਊਮਨ ਰਾਈਟਸ ਉਹਦੀ ਭੂਮਿਕਾ ਦੇ ਵਿੱਚ ਇਹ ਸ਼ਬਦ ਲਿਖੇ ਹੋਏ ਨੇ, ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਏ ਲਾਸਟ ਰਿਜ਼ੋਰਟ ਟੂ ਰਿਬੈਲੀਅਨ his human rights must be protected by the rule of the law, ਕਿ ਜੇ ਤੁਸੀਂ ਕਿਸੇ ਬੰਦੇ ਨੂੰ ਬਗਾਵਤ ਦੇ ਅਖੀਰਲੇ ਹਥਿਆਰ ਨੂੰ ਵਰਤਣ ਤੋਂ ਰੋਕਣਾ ਔਰ ਬਗਾਵਤ ਦੇ ਰਸਤੇ ਤੇ ਤੁਰਨ ਤੋਂ ਰੋਕਣਾ, ਫਿਰ ਹਰ ਹਾਲਤ ਵਿੱਚ ਉਸ ਦੇ ਮਨੁੱਖੀ ਹੱਕਾਂ ਦੀ ਰੱਖਿਆ ਹੋਣੀ ਚਾਹੀਦੀ ਹੈ ਜੀ। ਔਰ ਅਲਟੀਮੇਟਲੀ ਜੋ ਕੁਝ ਕਸ਼ਮੀਰੀਆਂ ਨਾਲ ਹੋ ਰਿਹਾ, ਜੋ ਕੁਝ JNU ਦੇ ਵਿੱਚ ਜਿਹੜੇ ਖੱਬੇ ਪੱਖੀ ਜਾਂ ਆਪਣੀ ਖੁੱਲ੍ਹ ਕੇ ਵਿਚਾਰਧਾਰਾ ਨਾਲ JNU ਦਾ, ਮੈਨੂੰ ਵੀ ਨਹੀਂ ਸੀ ਇੰਨਾ ਕੁਝ ਪਤਾ JNU ਬਾਰੇ, ਜਿਵੇਂ ਹੁਣ ਦੁਨੀਆ ਭਰ ਦੀਆਂ ਯੂਨੀਵਰਸਿਟੀਜ਼ ਚੋਂ ਉਹਨਾਂ ਦੇ ਸਪੋਰਟਰ ਆਏ ਔਰ ਮੈਂ ਉਹਦਾ ਜਦੋਂ ਦੇਖਿਆ ਕਿ ਬੇਸ਼ੱਕ ਉਹ ਯੂਨੀਵਰਸਿਟੀ ਇੰਦਰਾ ਗਾਂਧੀ ਨੇ ਐਸਟੈਬਲਿਸ਼ ਕੀਤੀ ਸੀ ਔਰ ਮਕਸਦ ਇਹ ਸੀ ਕਿ ਇੱਥੇ ਫਰੀडम ਦੇ ਨਾਲ ਗੱਲ ਹੋਏ, ਉੱਥੇ ਉਹ ਦਰਖਤ ਹੋਣ, ਕਮਰੇ ਹੋਣ, ਕਲਾਸਰੂਮ ਹੋਣ, ਹਰ ਥਾਂ ਦੇ ਉੱਤੇ ਖੁੱਲ੍ਹੇ ਤੌਰ ਦੇ ਉੱਤੇ ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਚਰਚਾ ਹੁੰਦੀ ਹੈ। ਪਰ ਈਵਨ ਇੰਦਰਾ ਗਾਂਧੀ ਵੀ ਉਹਦੀ ਚਾਹਨਾ ਸੀ ਕਿ ਉਹ JNU ਦੇ ਵਿੱਚ ਆ ਕੇ ਸਟੂਡੈਂਟਸ ਨੂੰ ਐਡਰੈਸ ਕਰੇ, ਪਰ ਉੱਥੇ ਇੰਨਾ ਫਰੀडम ਵਾਲਾ ਮਾਹੌਲ ਹੈ ਕਿ ਸਟੂਡੈਂਟਸ ਔਰ ਟੀਚਰਸ ਨੇ ਕਿਹਾ ਕਿ ਇੰਦਰਾ ਗਾਂਧੀ ਇੱਥੇ ਤਾਂ ਹੀ ਆ ਸਕਦੀ ਹੈ ਕਿ ਜੇ ਉਹ ਪਹਿਲਾਂ ਮਾਫੀ ਮੰਗੇ ਕਿ ਜੋ ਉਹਨੇ ਐਮਰਜੈਂਸੀ ਲਾਈ ਔਰ ਲੋਕਾਂ ਦੀਆਂ ਫਰੀडम्स ਨੂੰ ਕੁਚਲਿਆ। ਸੋ ਉਹਨੇ ਮਾਫੀ ਮੰਗੀ ਨਹੀਂ, ਜਿਹਨੇ ਬਣਾਈ ਯੂਨੀਵਰਸਿਟੀ ਈਵਨ ਉਹ ਵੀ ਉਸ ਯੂਨੀਵਰਸਿਟੀ ਨੂੰ ਦੇ ਵਿੱਚ ਐਡਰੈਸ ਕਰਨ ਨਹੀਂ ਆ ਸਕੀ। ਉਹ ਕਹਿੰਦੇ ਯੂਨੀਵਰਸਿਟੀ ਦੀ ਇਹ ਪਰੰਪਰਾ ਹੈ, ਫਰੀडम ਉਹਦਾ ਬੇਸਿਕ ਪਾਰਟ ਹੈ। ਸੋ ਇਹ ਨਹੀਂ ਹੈ ਕੱਲ ਨੂੰ ਇਹ ਕਹੋ ਜੀ ਕਿ ਇਹ ਹੁਣ ਜਿਵੇਂ ਹਰਿਆਣੇ ਦੇ ਉੱਤੇ ਖੱਟਰ ਤੇ ਦੂਜੇ ਲੱਗੇ ਨੇ ਜੀ, ਕਾਂਗਰਸ ਨੇ ਕਰਵਾ ਦਿੱਤਾ ਜੀ, ਇਹ ਜਾਟਾਂ ਦੀ ਰਿਜ਼ਰਵੇਸ਼ਨ ਦਾ ਮੁੱਦਾ ਕਾਂਗਰਸ ਨੇ ਚੁੱਕਿਆ ਜੀ। ਹੁਣ ਨਾ ਇਹ ਦਿੱਲੀ 'ਚ ਕਿਹਾ ਜਾ ਸਕਦਾ ਕਿ ਜੀ JNU ਰੋ ਕਾਂਗਰਸ ਨੇ ਚੁੱਕੀ, ਜੇ ਕਾਂਗਰਸ ਦਾ ਹੀ ਹੁੰਦਾ ਤੇ ਬਣਾਉਣ ਵਾਲੀ ਇੰਦਰਾ ਗਾਂਧੀ ਕਿਉਂ ਨਾ ਬੋਲ ਸਕਦੀ ਉੱਥੇ ਆ ਕੇ। ਸੋ ਜ਼ਾਹਰ ਹੈ ਕਿ ਵੀ ਉਹ ਵਰਲਡ ਕਲਾਸ ਯੂਨੀਵਰਸਿਟੀ 'ਚ ਰੀਅਲੀ ਫਰੀडम ਦਾ ਕਨਸੈਪਟ ਹੈ। ਔਰ ਜਿਵੇਂ ਰੋਮਿਲਾ ਥਾਪਰ ਨੇ ਕਿਹਾ, ਅਸੀਂ ਡਿਸਕਸ ਕੀਤਾ ਸੀ, ਔਰ ਹੁਣ ਜਿਵੇਂ ਸਾਰੇ ਹੀ ਫਰੀडम ਲਵਿੰਗ ਲੋਕ ਉਹਨਾਂ ਸਟੂਡੈਂਟਸ ਦੇ ਪਿੱਛੇ ਆ ਕੇ ਖਲੋਤੇ ਨੇ, ਅਸੀਂ ਸਮਝਦੇ ਹਾਂ ਕਿ ਵੀ ਔਰ ਇਸ ਗੱਲ ਦਾ ਸਾਨੂੰ ਫਖਰ ਹੈ ਕਿ ਜਿੱਥੇ ਥਾਂ ਥਾਂ ਤੇ ਜੇ ਹਰਿਆਣੇ ਦੇ ਵਿੱਚ ਇਹ ਸਾਰਾ ਹਿੰਸਾ ਦਾ ਦੌਰਾ ਸੀ ਔਰ ਬਹੁਤ ਸਾਰੀਆਂ ਸਟੋਰੀਜ਼ ਹੁਣ ਆਈਆਂ ਨੇ ਕਿ ਕਿਵੇਂ ਇੱਕ ਸ਼ਹਿਰ 'ਚ ਨਹੀਂ, ਥਾਂ ਥਾਂ ਜਿੱਥੇ ਲੱਖਾਂ ਲੋਕ ਜਿਹੜੇ ਨੇ ਉਹ ਫਸੇ ਹੋਏ ਸੀ ਘਰਾਂ 'ਚ, ਕੋਈ ਟ੍ਰੈਫਿਕ 'ਚ, ਕੋਈ ਹਾਈਵੇ ਤੇ, ਹਰ ਇਲਾਕੇ ਦੇ ਗੁਰਦੁਆਰੇ ਦੀਆਂ ਸਿੱਖ ਸੰਗਤਾਂ ਨੇ ਆਪਣੀ ਜਾਨ ਨੂੰ ਰਿਸਕ 'ਚ ਪਾਉਂਦਿਆਂ ਵੀ ਲੰਗਰ ਤਿਆਰ ਕਰਕੇ ਥਾਂ ਥਾਈਂ ਉਹਨਾਂ ਨੂੰ ਪਹੁੰਚਾਇਆ, ਉਹਨਾਂ ਦੀ ਮਦਦ ਕੀਤੀ। ਜਿਨ੍ਹਾਂ ਦੇ ਕੋਲ ਕੋਈ ਕੱਪੜੇ ਨਹੀਂ ਸਨ, ਜਿਹੜੇ ਹਾਈਵੇ ਤੇ ਫਸੇ ਨੇ ਕਿ ਵੀ ਹੁਣ ਘਰੋਂ ਚੱਲੇ ਹੈ, ਸ਼ਾਮ ਤੱਕ ਪਹੁੰਚ ਜਾਣਾ ਹੈ, ਔਰ ਠੰਡ ਦੇ ਦਿਨ ਨੇ ਉਹਨਾਂ ਦੀਆਂ ਮੁੱਢਲੀਆਂ ਨੀਡਸ ਪ੍ਰੋਵਾਈਡ ਕੀਤੀਆਂ। ਔਰ ਈਵਨ JNU ਇਸ਼ੂ ਦੇ ਉੱਤੇ ਅਸੀਂ ਸਮਝਦੇ ਹਾਂ ਵੀ ਸਾਨੂੰ ਇਸ ਗੱਲ ਦਾ ਫਖਰ ਹੋਣਾ ਚਾਹੀਦਾ ਹੈ ਕਿ ਜਿਸ ਤਰੀਕੇ ਨਾਲ ਸਾਡੀਆਂ ਸਿੱਖ ਜਥੇਬੰਦੀਆਂ ਨੇ, ਹਿਊਮਨ ਰਾਈਟਸ ਗਰੁੱਪਸ ਨੇ ਕੱਲ ਪਰਸੋਂ ਹੀ ਇਸ ਦੇ ਉੱਤੇ ਇੱਕ ਉਹਨਾਂ ਨੇ ਮੀਡੀਆ ਪਾਰਟ ਵੀ ਰੱਖਿਆ ਔਰ ਇੱਕ ਪ੍ਰੋਮੀਨੈਂਟ ਜਿਹੜੇ ਉਹਦੇ ਸ਼ਾਮਲ ਸੀ ਡਿਸਕਸ਼ਨ 'ਚ ਜਸਟਿਸ ਅਜੀਤ ਸਿੰਘ ਬੈਂਸ, ਐਡਵੋਕੇਟ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ ਦਲ ਖਾਲਸਾ, ਐਡਵੋਕੇਟ ਨਵਕਰਨ ਸਿੰਘ, ਐਡਵੋਕੇਟ ਅਮਰ ਸਿੰਘ ਚਾਲ, ਸ਼ਸ਼ੀਕਾਂਤ ਫਾਰਮਰ DGP, ਪਰਮਜੀਤ ਸਿੰਘ ਸਰਾਓ ਫਾਰਮਰ ਇੰਸਪੈਕਟਰ ਜਨਰਲ, ਲੈਫਟੀਨੈਂਟ ਜਨਰਲ ਕਰਤਾਰ ਸਿੰਘ ਗਿੱਲ, ਕਿਸਾਨਾਂ ਦੇ ਲੀਡਰ ਪਿਸ਼ੌਰਾ ਸਿੰਘ, ਸਿੱਖ ਸਕਾਲਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਤੇ ਭਾਈ ਅਸ਼ੋਕ ਸਿੰਘ ਬਾਗੜੀਆਂ, ਉਹਨਾਂ ਨੇ ਇਸ ਮੌਕੇ ਦੇ ਉੱਤੇ ਮਤਾ ਵੀ ਪਾਸ ਕੀਤਾ। The meet resolved to stand with the victims of state terrorism, resist the cultural terrorism unleashed by RSS and its offshoots, and rejects Hindutva's brand of nationalism. The gathering asked the Modi government to revoke the sedition charges against JNU students. Professor Gilani, stop witch hunting of JNU students and repeal the colonial era law. ਉਹਨਾਂ ਨੇ ਕਿਹਾ ਜੀ ਬੰਦ ਕਰੋ ਇਹ ਦੇਸ਼ ਧਰੋਹ ਦਾ ਕਾਨੂੰਨ ਜਿਹੜਾ JNU ਦੇ ਸਟੂਡੈਂਟਸ ਔਰ ਪ੍ਰੋਫੈਸਰ ਗਿਲਾਨੀ ਦੇ ਖਿਲਾਫ ਜੋ ਤੁਸੀਂ ਬਣਾਇਆ, ਔਰ ਜਿਹੜੀ ਵਿਚ ਹੰਟਿੰਗ JNU ਸਟੂਡੈਂਟਸ ਨੂੰ ਹਰਾਸ ਕਰ ਰਹੇ ਹੋ, ਔਰ ਇਹ ਅੰਗਰੇਜ਼ੀ ਜ਼ਮਾਨੇ ਦਾ ਜਿਹੜਾ ਕਾਨੂੰਨ ਹੈ ਇਹਨੂੰ ਖਤਮ ਕਰੋ। ਜਿਹੜਾ ਰੈਜ਼ੋਲੂਸ਼ਨ ਅਡਾਪਟ ਹੋਇਆ, ਟੁਡੇਜ਼ ਮੀਟ ਆਫ ਸੋਸ਼ੋ ਪੋਲੀਟੀਕਲ ਐਕਟਿਵਿਸਟ, human rights defenders, intellectuals, writers and members of Kisan Union
is an attempt to take head-on forces of imperialism arising out of the latest episode of slapping of sedition charges against scores of students of JNU for organizing social event to protest the hanging of Afzal Guru, the illegal detention of JNU Students Union President Kanhaiya Kumar and ex-Delhi University lecturer Professor S.A.R. Gilani under sedition charges, and organized and premeditated hooliganism by Delhi BJP MLA and lawyers at Patiala House Courts, and continued witch hunting and harassment of JNU and Kashmiri students. So ਇਹਦੇ 'ਚ ਲੰਬੀ ਚੌੜੀ ਉਹਨਾਂ ਦੀ ਪ੍ਰੈਸ ਸਟੇਟਮੈਂਟ ਹੈ। ਔਰ ਅੱਜ ਹੀ ਜਦੋਂ ਅਸੀਂ ਭਾਈ ਹਰਪਾਲ ਸਿੰਘ ਚੀਮਾ ਜਿਹੜੇ ਕਿ 6 ਹਿਊਮਨ ਰਾਈਟਸ ਗਰੁੱਪ ਦੇ ਚੇਅਰਪਰਸਨ ਨੇ, ਉਹਨਾਂ ਦੇ ਨਾਲ ਰਾਬਤਾ ਕੀਤਾ। ਅਸੀਂ ਚਾਹੁੰਦੇ ਸੀ ਉਹਨਾਂ ਨਾਲ ਗੱਲਬਾਤ ਕਰਨਾ ਇਸ ਮੁੱਦੇ ਤੇ ਉਹਨਾਂ ਨੇ ਕਿਹਾ ਵੀ ਨਹੀਂ, ਅਸੀਂ ਸਵੇਰੇ 6 ਵਜੇ ਨਿਕਲਣਾ, ਅਸੀਂ ਦਿੱਲੀ ਜਾ ਰਹੇ ਹਾਂ। ਉਹ ਸਾਰਾ ਸਾਡਾ ਡੈਲੀਗੇਸ਼ਨ ਅਸੀਂ JNU 'ਚ ਜਾ ਕੇ ਸਟੂਡੈਂਟਸ ਦੇ ਨਾਲ ਔਰ ਪ੍ਰੋਫੈਸਰਸ ਦੇ ਨਾਲ ਜਿਹੜਾ ਹੈ ਉਹ ਸੋਲੀਡੈਰਿਟੀ ਦਾ ਇਜ਼ਹਾਰ ਕਰਾਂਗੇ। ਪਰ ਇਨ ਦਾ ਮੀਨ ਟਾਈਮ ਨਵਕਿਰਨ ਸਿੰਘ ਐਡਵੋਕੇਟ ਜਿਹੜੇ ਲਾਇਰਸ ਫਾਰ ਹਿਊਮਨ ਰਾਈਟਸ ਨਾਲ ਜਿਨ੍ਹਾਂ ਦਾ ਸੰਬੰਧ ਹੈ, ਉਹਨਾਂ ਦੇ ਨਾਲ ਗੱਲਬਾਤ ਹੋਈ। ਔਰ ਅੱਜ ਜਿਹੜਾ 9:30 ਤੋਂ 10 ਸਾਡਾ TV 84 ਲਾਈਵ ਨਿਊਜ਼ ਸੈਗਮੈਂਟ ਹੁੰਦਾ ਹੈ। ਬੀਬੀ ਰੀਤ ਕੌਰ ਉਸ ਦੇ ਐਂਕਰ ਨੇ। ਉਸ ਤੇ ਨਵਕਿਰਨ ਸਿੰਘ ਹੋਰਾਂ ਨਾਲ ਇਸ ਮੁੱਦੇ ਦੇ ਉੱਤੇ ਸੈਡੀਸ਼ਨ ਲਾਅ ਕੀ ਹੈ, ਕਿਵੇਂ ਹਰਾਸ ਕੀਤਾ ਜਾ ਰਿਹਾ ਹੈ, ਹਰਿਆਣੇ 'ਚ ਕੀ ਹੋਇਆ, ਇਹਨਾਂ ਇਸ਼ੂਜ਼ ਦੇ ਉੱਤੇ ਗੱਲਬਾਤ ਹੋਏਗੀ। ਸੋ ਸਾਡੇ ਜਿਹੜੇ ਦਰਸ਼ਕ ਔਰ ਸਰੋਤੇ ਨੇ ਟਿਊਨ ਇਨ ਰਹਿਣ। ਔਰ ਇੱਕ ਅਨਾਉਂਸਮੈਂਟ ਮੈਂ ਇਹਦੇ ਨਾਲ ਹੋਰ ਵੀ ਕਰਨੀ ਚਾਹਾਂਗਾ ਕਿ ਅਸੀਂ TV 84 ਦੇ ਥੱਲੇ ਸਪੈਸ਼ਲ ਲਾਈਵ ਪ੍ਰੋਗਰਾਮ ਜਿਹੜੇ ਨੇ ਉਹ ਪੰਜਾਬ 'ਚੋਂ ਸਾਡੀ ਜਿਹੜੀ ਕਾਫੀ ਮਿਹਨਤੀ ਔਰ ਪੂਰੀ ਉਤਸ਼ਾਹ ਵਾਲੀ ਟੀਮ ਹੈ ਉਹ ਕਰ ਰਹੀ ਹੈ। ਔਰ ਪਿਛਲੇ ਦਿਨਾਂ 'ਚ ਸਾਨੂੰ ਬਹੁਤ ਸਾਰੀਆਂ ਕਾਲਾਂ ਵੀ ਆਈਆਂ। ਸੈਚਰਡੇ ਸੰਡੇ ਜਿਹੜਾ 3 ਘੰਟੇ ਦਾ ਲਾਈਵ ਪ੍ਰੋਗਰਾਮ ਸੀ ਉਹ ਫਤਿਹਗੜ੍ਹ ਸਾਹਿਬ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਨ ਦਾ ਉਹ ਜਿਹੜਾ ਦਿਖਾਇਆ ਗਿਆ। ਹਾਲਾਂਕਿ ਦੂਸਰੇ TV ਚੈਨਲ ਵੀ ਅਸੀਂ ਕੋਈ ਕੰਪੀਟੀਸ਼ਨ ਦੀ ਗੱਲ ਨਹੀਂ ਕਰਦੇ, ਉਹਨਾਂ ਨੇ ਭਾਵੇਂ ਘੰਟੇ ਦਾ ਦਿਖਾਇਆ, ਪਰ ਨਾਲ ਡਿਸਕਲੇਮਰ ਵੀ ਆ ਰਿਹਾ ਸੀ ਕਿ ਜੀ ਸਾਡਾ ਇਹਨਾਂ ਵਿਚਾਰਾਂ ਦੇ ਪ੍ਰਗਟਾਵੇ ਨਾਲ ਕੋਈ ਸੰਬੰਧ ਨਹੀਂ। ਪਰ ਅਸੀਂ TV 84 ਜਿਹੜੀ ਪੰਥ ਦੀ, ਚੜ੍ਹਦੀ ਕਲਾ ਦੀ, ਆਜ਼ਾਦੀ ਦੀ ਔਰ ਕੁੱਲ ਦੁਨੀਆ ਭਰ 'ਚ ਮਨੁੱਖੀ ਹੱਕਾਂ ਦੇ ਲਈ ਖਲੋਣ ਵਾਲੀ ਆਵਾਜ਼ ਹੈ। ਅਸੀਂ ਆਪਣਾ ਇਹ ਫਰਜ਼ ਸਮਝਦੇ ਹਾਂ ਕਿ ਬੇਸ਼ੱਕ ਸਾਡੀ ਇੱਕ ਆਪਣੀ ਵਿਚਾਰਧਾਰਾ ਹੈ, ਅਸੀਂ ਲਾਅ ਦੇ ਦਾਇਰੇ 'ਚ ਰਹਿੰਦੇ ਹਾਂ, ਕੰਮ ਕਰਦੇ ਹਾਂ, ਪਰ ਅਸੀਂ ਸਮਝਦੇ ਹਾਂ ਕਿ ਵਿਚਾਰਾਂ ਦੇ ਪ੍ਰਗਟਾਵੇ ਦਾ ਹਰ ਥਾਂ ਹਰ ਇੱਕ ਨੂੰ ਹੱਕ ਹੈ। ਅਮਰੀਕਾ ਦੇ ਵਿੱਚ ਵੀ ਫਸਟ ਅਮੈਂਡਮੈਂਟ ਦੇ ਥੱਲੇ ਇਹ ਹੱਕ ਹੈ ਔਰ ਪੰਜਾਬ ਦੇ ਲੋਕਾਂ ਨੂੰ ਵੀ, ਭਾਰਤ ਭਰ ਦੇ ਲੋਕਾਂ ਨੂੰ ਵੀ ਇਹ ਹੱਕ ਹੈ। ਔਰ ਇਸੇ ਹੀ ਗੱਲ ਨੂੰ ਅੱਗੇ ਤੋਰਦੇ ਹਾਂ ਕਿਉਂਕਿ ਆਲਰੇਡੀ ਬਸੰਤ ਬਹਾਰ ਦਾ ਮੌਸਮ, ਫਰਵਰੀ ਦਾ ਮਹੀਨਾ, ਫਰਗੁਣ ਆਨੰਦ ਪਾਰ ਜਾਣਾ ਸ਼ੁਰੂ ਹੈ। ਔਰ ਇੱਕ ਪਰੰਪਰਾ ਰਹੀ ਹੈ ਕਿ ਜਦੋਂ ਹੀ ਇਹ ਸ਼ੁਰੂ ਹੁੰਦਾ ਹੈ ਦਰਬਾਰ ਸਾਹਿਬ 'ਚ ਵੀ ਕੀਰਤਨੀਏ ਜਿਹੜੇ ਨੇ ਉਹ ਬਸੰਤ ਰਾਗ ਦੇ ਵਿੱਚ ਇੱਕ ਸ਼ਬਦ ਗਾਇਨ ਕਰਕੇ ਫਿਰ ਕੀਰਤਨ ਦਾ ਆਰੰਭ ਕਰਦੇ ਨੇ। ਔਰ ਪਿਛਲੇ ਕੁਝ ਸਾਲਾਂ ਤੋਂ ਇਹ ਚੰਗਾ ਰੁਝਾਨ ਹੈ, ਬਾਹਰਲੇ ਸਿੱਖਾਂ ਨੇ ਵੀ ਇਹਦੇ ਚੰਗਾ ਰੋਲ ਅਦਾ ਕੀਤਾ ਕਿ ਬਸੰਤ ਰਾਗ ਨੂੰ ਆਧਾਰ ਬਣਾ ਕੇ ਬਸੰਤ ਕੀਰਤਨ ਦਰਬਾਰ ਜਿਹੜੀ ਹੈ ਜਿਹੜੇ ਨੇ ਉਹ ਥਾਂ ਥਾਈਂ ਕੀਤੇ ਜਾਂਦੇ ਨੇ। ਔਰ ਇਸ ਗੱਲ 'ਚ ਇਸ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਉਹਨਾਂ ਕੀਰਤਨ ਦਰਬਾਰਾਂ ਦੇ ਵਿੱਚ ਰਾਗ ਦੇ ਵਿੱਚ ਹੀ ਗੁਰਬਾਣੀ ਦਾ ਗਾਇਨ ਕੀਤਾ ਜਾਏ। ਔਰ ਇੱਕ ਇਸ ਕਿਸਮ ਦਾ ਬਸੰਤ ਰਾਗ ਕੀਰਤਨ ਦਰਬਾਰ ਪਿੰਡ ਧੀਰਾ ਬਟਾਲੇ ਦੇ ਵਿੱਚ ਜਿਸ ਦਾ ਪ੍ਰਬੰਧ ਕੀਤਾ ਗਿਆ। ਔਰ ਮੈਨੂੰ ਟੈਕਨੀਕਲ ਟੀਮ ਨੇ ਦੱਸਿਆ ਕਿ ਕੱਲ ਸਵੇਰੇ 5:30 ਤੋਂ 8:30 ਦੇ ਟਾਈਮ 'ਚ ਉੱਥੋਂ ਇਹ ਕੀਰਤਨ ਦਰਬਾਰ ਜਿਹੜਾ ਬਸੰਤ ਰਾਗ ਦੇ ਉੱਤੇ ਆਧਾਰਿਤ ਹੈ ਲਾਈਵ ਹੋਏਗਾ ਬ੍ਰੌਡਕਾਸਟ। ਔਰ ਫਿਰ ਉਹੀ ਕੱਲ ਜਿਹੜਾ ਸੈਗਮੈਂਟ 2 ਤੋਂ 5 ਜਿਹੜਾ ਕਿ ਯੂਜੂਅਲੀ ਫਿਲਮ ਹੁੰਦੀ ਹੈ, ਭਾਵੇਂ ਬਹੁਤੀ ਵਾਰੀ ਘਸੀ ਪੀਟੀਆਂ ਫਿਲਮਾਂ ਹੀ ਨੇ ਜਿਹੜੀਆਂ ਚੱਲ ਰਹੀਆਂ ਬਾਰ-ਬਾਰ, ਪਰ ਕੱਲ ਉਹ ਘਸੀ ਪੀਟੀ ਫਿਲਮ ਨਹੀਂ ਦੇਖਣ ਨੂੰ ਮਿਲੇਗੀ। 2 ਵਜੇ ਤੋਂ 5 ਵਜੇ ਤੱਕ ਜਿਹੜਾ ਹੈ ਉਸ ਦਾ ਰਿਪੀਟ ਹੋਏਗਾ। ਸੋ ਟਿਊਨ ਇਨ ਰਹਿ ਕੇ ਇਸ ਦਾ ਆਨੰਦ ਮਾਣੋ ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਦੇਖੋਗੇ ਉਨੀਆਂ ਜ਼ਿਆਦਾ ਹਿੱਟਸ ਵਧਣਗੀਆਂ ਔਰ ਸਾਨੂੰ ਉਸ ਦਾ ਫਾਇਦਾ ਵੀ ਹੁੰਦਾ ਔਰ ਫਿਰ ਉਤਸ਼ਾਹ ਵੀ ਹੁੰਦਾ ਕਿਉਂਕਿ ਇਹ ਸੌਖਾ ਨਹੀਂ ਹੈ। ਜਿਹੜੀਆਂ ਤੁਸੀਂ ਟੀਮਸ ਉੱਥੇ ਰੱਖੀਆਂ ਉਹਨਾਂ ਨੂੰ ਤੁਸੀਂ ਐਕਸਟਰਾ ਪੇ ਕਰਦੇ ਹੋ, ਫਿਰ ਇੱਥੇ ਉੱਥੋਂ ਫੁਟੇਜ ਆ ਜਾਂਦੀ ਹੈ, ਇੱਥੇ ਟੈਕਨੀਕਲ ਟੀਮ ਨੂੰ ਜਿਹੜਾ ਸੈਚਰਡੇ ਸੰਡੇ ਦਾ ਪ੍ਰੋਗਰਾਮ ਸਭ ਨੇ ਆਨੰਦ ਮਾਣਿਆ। ਸਾਡੇ ਟੈਕਨੀਕਲ ਟੀਮ ਦੇ ਹੈਡ ਜਸਵਿੰਦਰ ਸਿੰਘ ਜੱਸੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਕਹਿੰਦੇ, ਉਹ ਲਗਭਗ 22-23 ਘੰਟੇ ਜਾਗਦੇ ਰਹੇ। ਉਸ ਤੋਂ ਬਾਅਦ ਉਹਨਾਂ ਨੂੰ ਨੀਂਦ, ਕਿਉਂਕਿ ਇਹ ਟੈਕਨੀਕੈਲਿਟੀ ਹੈ, ਉੱਥੋਂ ਸਿਗਨਲ ਆਇਆ, ਇਧਰੋਂ ਆਇਆ, ਬਲੌਕ ਹੋ ਗਿਆ, ਨਹੀਂ ਹੋਇਆ। ਸੋ ਮੈਂ ਸਮਝਦਾ ਵੀ ਜਿੱਥੇ ਅਸੀਂ ਐਕਸਟਰਾ ਐਫਰਟ ਪੁੱਟ ਕਰ ਰਹੇ ਹਾਂ ਤਾਂ ਕਿ ਇਹ ਜਿਹੜਾ ਵੱਧ ਤੋਂ ਵੱਧ ਅਸੀਂ ਚੰਗੇ ਪ੍ਰੋਗਰਾਮ ਦੇ ਸਕੀਏ, ਆਪਣੀ ਧਰਤੀ ਦੇ ਨਾਲ ਜੋੜ ਸਕੀਏ,
ਉੱਥੇ ਅਸੀਂ ਇਹ ਹੱਕ ਵੀ ਫਿਰ ਮੰਗਦੇ ਹਾਂ ਆਪਣੇ ਦਰਸ਼ਕਾਂ ਸਰੋਤਿਆਂ ਤੋਂ ਵੀ ਦੇਖੋ ਵੀ ਤੇ ਥੋੜਾ ਬਹੁਤ ਬਟੂਏ ਨੂੰ ਵੀ ਹੱਥ ਮਾਰੋ, ਭਾਵੇਂ ਉਤਲੇ ਨੋਟ ਹੀ ਕੱਢੋ, ਕੋਈ ਬਹੁਤ ਡੂੰਘੇ ਵਾਲੇ ਨਹੀਂ ਤਾਂ ਫਿਰ ਜੇ ਨੋਟ ਨਹੀਂ ਨੇ ਕ੍ਰੈਡਿਟ ਕਾਰਡ ਕੱਢੋ, ਪੇਪਾਲ ਕਰੋ, ਤੇ ਕੁਝ ਵੀ ਨਹੀਂ ਹੈ ਫਿਰ ਘੱਟੋ ਘੱਟ ਦੇਖਦੇ ਜ਼ਰੂਰ ਰਹੋ। ਕਹਿੰਦੇ ਫਿਰ ਉਹਨੂੰ ਕਹਿੰਦੇ ਨਾ ਸਟੇ ਟਿਊਨਡ, ਜੀ ਜੀ ਦੇਖਦੇ ਰਹੋ। ਜੀ ਸਰ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।